ਅੱਜ ਜਿਵੇਂ ਸਾਂਝਾ ਪੰਜਾਬ ਆਪ ਜੀ ਨੂੰ ਪਹਿਲੇ ਪਾਤਸ਼ਾਹ ਦਾ ਸਥਾਨ ਗੁਰਦੁਆਰਾ ਮੱਲਾ ਪਾਤਸ਼ਾਹੀ ਪਹਿਲੀ ਜਿਹੜਾ ਨਾਰੋਵਾਲ ਡਿਸਟ੍ਰਿਕਟ ਸ਼ਕਰਗੜ੍ਹ ਦੇ ਨੇੜੇ ਹੈ ਜੀ, ਉੱਥੇ ਲੈ ਕੇ ਆਏ ਆ। ਆਪ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜਾ ਟਿੱਬਾ ਹੈਗਾ, ਇੱਥੇ ਪਹਿਲੇ ਪਾਤਸ਼ਾਹ ਜਿਹੜੇ ਹੈਗੇ ਜੋ ਸਿਆਲਕੋਟ ਗਏ ਸੀ, ਗੁਰੂ ਨਾਨਕ ਸਾਹਿਬ ਇੱਥੇ ਰੁਕ ਕੇ ਗਏ ਸੀ। ਇੱਥੇ ਜੀ ਇੱਕ ਛੋਟਾ ਜਿਹਾ ਗੁਰਦੁਆਰਾ ਹੁੰਦਾ ਸੀ, ਨਾਲ ਕਈ ਕਮਰੇ ਹੁੰਦੇ ਸੀ ਜੋ ਸਾਨੂੰ ਇਤਿਹਾਸ ਦੀ ਕਿਤਾਬਾਂ ਦੱਸਦੀਆਂ ਜੀ। ਆਓ ਜੀ ਅੱਜ ਬਾਬਾ ਜੀ ਨਾਲ ਗੱਲ ਕਰੀਏ, ਜਿਨ੍ਹਾਂ ਨੇ 1947 ਵਿੱਚ 10 ਸਾਲ ਦੇ ਸੀ ਉਹ ਹਿਜਰਤ ਕਰਕੇ ਇੱਥੇ ਪਿੰਡ ਆਏ ਸੀ ਜੀ। ਉਹਨਾਂ ਨੂੰ ਪੁੱਛੀਏ ਅਸੀਂ ਕਿ ਗੁਰਦੁਆਰਾ ਕਿਹੋ ਜਿਹਾ ਹੁੰਦਾ ਸੀ। अस्सलाम वालेकुम बाबा जी। वालेकुम अस्सलाम जी। की ਨਾਂ ਕੀ ਤੁਹਾਡਾ ਬਾਬਾ ਜੀ? मेरा नाम जनाब मोहम्मद हुसैन है जी। ਅੱਬਾ ਜੀ ਦਾ ਕੀ ਨਾਂ ਤੁਹਾਡੇ? मेरे अब्बा जी दा नाम मोहम्मद हनीफ। ਤੇ ਵੀਰ ਜੀ ਕਿਹੜੇ ਪਿੰਡ ਬੈਠੇ ਆ ਅਸੀਂ ਇੱਥੇ? ए मल्ले जी। ਮੱਲਾ ਪਿੰਡ। ਤੇ ਵੀਰ ਜੀ ਮੈਨੂੰ ਦੱਸੋ ਕਿ ਤੁਸੀਂ ਇਸ ਪਿੰਡ ਦੇ ਰਿਹਾਇਸ਼ੀ ਹੈਗੇ ਹੋ ਜਾਂ ਉਧਰ ਹਿਜਰਤ ਕਰਕੇ ਆਏ ਹੋ? नहीं जी ਅਸੀਂ ਇੰਡੀਆ ਚੋਂ ਹਿਜਰਤ ਕਰਕੇ ਇਧਰ ਆਏ। ਠੀਕ ਹੈ ਜੀ। ਤੇ ਕਿੰਨੇ ਸਾਲ ਦੀ ਤੁਸੀਂ ਆਏ ਹੋ? ਮੈਂ ਉਦੋਂ ਤਕਰੀਬਨ ਜੀ ਕੋਈ 10 ਸਾਲਾਂ ਦਾ ਹੋਵਾਂਗਾ। ਇਹਦਾ ਮਤਲਬ ਹੈ ਤੁਹਾਨੂੰ ਸਭ ਯਾਦ ਹੈ ਹਾਂਜੀ ਜਦੋਂ ਆਏ ਹੋ ਇੱਥੇ ਜੀ। ਇਹ ਜੀ ਇੱਥੇ ਜੀ ਜਿਹੜਾ ਪਿੰਡ ਹੈਗਾ ਹੈ, ਇੱਥੇ ਸਾਨੂੰ ਪਤਾ ਲੱਗਾ ਸੀ ਪੁਰਾਣੇ ਗੁਰਦੁਆਰਾ ਹੁੰਦਾ ਸੀ, ਉਹਦੇ ਬਾਰੇ ਦੱਸੋ ਸਾਨੂੰ। ਬਿਲਕੁਲ ਠੀਕ ਹੈ ਜੀ, ਇਹ ਲਾਗੇ ਹੀ ਆ ਸਾਡੇ, ਉੱਠ ਕੇ ਦੱਸ ਦੇਣਾ ਸਾਰੇ ਉੱਥੇ ਜਾ ਕੇ। ਠੀਕ ਹੈ ਜੀ। ਤੁਹਾਨੂੰ ਉਹਦੇ ਬਾਰੇ ਕੀ ਯਾਦ ਹੈ, ਕੀ ਦੇਖਿਆ, ਬਜ਼ੁਰਗ ਕੀ ਦੱਸਦੇ ਸੀ ਤੁਹਾਨੂੰ? ਤੁਸੀਂ ਆਪ ਦੇਖਿਆ? ਆ ਬਿਲਕੁਲ ਅੱਖਾਂ ਨਾਲ ਆਪ ਦੇਖਿਆ। ਠੀਕ ਹੈ ਜੀ। ਉਹਦੇ ਉੱਥੇ ਉਹ ਸਿੱਖ ਵਿਸਾਖੀ ਕਰਾਉਂਦੇ ਰਹੇ ਨੇ। ਮੇਲਾ ਹੁੰਦਾ ਸੀ ਵਿਸਾਖੀ ਦਾ? ਮੇਲਾ ਬਿਲਕੁਲ ਬਹੁਤ ਜੀ। ਬੜਾ ਮੇਲਾ ਜੀ, ਬਲਕਿ ਭੰਗੜੇ ਇਲਾਕਿਆਂ ਦੂਰੋਂ ਦੂਰੋਂ ਭੰਗੜੇ ਆਉਂਦੇ ਰਹੇ ਨੇ। ਅੱਛਾ ਚੰਗਾ ਹਾਂਜੀ। ਜੀ। ਤੇ ਬਿਲਡਿੰਗ ਕਿਹੋ ਜੀ ਸੀ ਜਿਹੜੀ ਉਹਦੀ ਸੀ? ਉਹ ਏਡੀ ਪਿਆਰੀ ਬਿਲਡਿੰਗ ਸੀ, ਜਿਹੜੀਆਂ ਉਹਨੂੰ ਪੌੜੀਆਂ ਚ ਉਹਨਾਂ ਨੇ ਪਤਾ ਨਹੀਂ ਕਿੰਨੀ ਕਿ ਮਿਹਨਤ ਕਰਕੇ ਸਿੱਖਾਂ ਬਣਾਈ ਦੀ ਸੀ। ਅੱਛਾ ਜੀ। ਉਹਦੀਆਂ ਉਹਨੂੰ ਪੌੜੀਆਂ ਚੜ੍ਹਦੀਆਂ, ਡਿੰਗ 3 ਡਿੰਗ ਪਾ ਕੇ ਤੇ ਫੇਰ ਉੱਤੇ ਪੌੜੀਆਂ ਚੜ੍ਹਦੀਆਂ ਉੱਪਰ। ਤੇ ਉਹਦੀ ਇਮਾਰਤ ਉੱਚੀ ਸੀ ਕਿਹੋ ਜੀ ਸੀ ਬਾਬਾ ਬਹੁਤ ਜੀ? ਉੱਚੀ ਇਮਾਰਤ ਸੀ ਉਹਦੀ। ਕਿੰਨੀ ਮੰਜ਼ਲੀ ਸੀ ਤੁਹਾਡੇ ਹਿਸਾਬ ਨਾਲ? ਹੈ ਇੱਕੋ ਮੰਜ਼ਿਲ ਸੀ, ਅੱਛਾ ਲਈ ਉੱਚੀ ਸੀ ਪਰ ਬੜੀ। ਬਣਾਇਆ ਤਾਂ ਬੜਾ ਮਿੱਟੀ ਸੁੱਟ ਕੇ ਬਹੁਤ ਉੱਚੀ ਜਗ੍ਹਾ ਕਰਕੇ ਫੇਰ ਉਹਨਾਂ ਬਣਾਈ ਸੀ। ਠੀਕ ਹੈ ਜੀ। ਹਾਂਜੀ। ਤੇ ਉਹਦੇ ਕੋਈ ਚਾਰ ਦੀਵਾਰੀ ਵੀ ਸੀ ਚਾਰੋਂ ਤਰਫ ਉਹਦੇ? ਬਿਲਕੁਲ 4 ਦੀਵਾਰੀ ਸੋਹਣੀ ਸੁਥਰੀ। ਅੱਛਾ ਜੀ। ਤੇ ਨਾਲ ਕੋਈ ਖੂਹ ਸੀ, ਕੋਈ ਪੇੜ ਸੀ? ਬਿਲਕੁਲ ਖੂਹ ਸੀ ਤੇ ਬੇਰੀ ਵੀ ਸੀ ਉੱਥੇ ਕੋਈ? ਬਿਲਕੁਲ ਬੇਰੀ ਵੀ ਅੰਦਰ ਹੈ ਸੀ। ਹਾਂ, ਕੋਈ ਪੁਰਾਣੇ ਇਤਿਹਾਸ ਦੀ ਕਿਤਾਬਾਂ ਸਾਨੂੰ ਦੱਸਦੀ ਬਿਲਕੁਲ ਬੇਰੀ ਵੀ ਦਾ ਨਾਂ ਸੀ ਗੁਰਦੁਆਰਾ ਬੇਰੀ ਸਾਹਿਬ, ਬੇਰੀ ਸਾਹਿਬ ਮੱਲਾ ਪਿੰਡ। ਮੱਲਾ ਪਿੰਡ ਠੀਕ ਹੈ। ਬਿਲਕੁਲ ਬਿਲਕੁਲ ਜੀ। ਹਾਂ। ਹੋਰ ਤੁਹਾਨੂੰ ਕੀ ਯਾਦ ਹੈ ਉਹਦੇ ਬਾਰੇ? ਉਹਦੇ ਜੋ ਤੁਸੀਂ ਪੁੱਛੋਗੇ ਮੈਂ ਦੱਸ ਸਕਦਾ, ਉਹਦਾ ਮੈਨੂੰ ਸਾਰਾ ਹੀ ਪਤਾ ਜੀ। ਅੱਛਾ, ਅੰਦਰ ਕੀ ਸੀ ਜਦੋਂ ਅੰਦਰ ਜਾਓ ਤੁਸੀਂ, ਤਾਂ ਅੰਦਰ ਕੀ ਦਿਖਦਾ ਸੀ ਤੁਹਾਨੂੰ ਅੰਦਰ ਜਾ ਕੇ? ਅੰਦਰ ਇੱਕ ਤੇ ਉਹ ਕਮਰੇ ਵਾਵਾ ਸਨ, ਜੇ ਤੁਸੀਂ ਅੰਦਰ ਜਾਂਦੇ ਸਾਂ। ਅੱਛਾ ਥੋੜਾ ਬੇਰੀ ਦਾ ਬੂਟਾ ਨਾ ਉਹ ਸੀ ਇੱਧਰ ਪਹਾੜ ਪਾਸੇ ਕਰਕੇ, ਹੈ ਉਹ ਵੀ 4 ਦੀਵਾਰੀ ਦੇ ਅੰਦਰ ਹੀ ਹੈ। ਸਮਝ ਲੱਗ ਗਈ ਗੱਲ ਜੀ। ਹੈ ਉਹ ਵੀ 4 ਦੀਵਾਰੀ ਦੇ ਅੰਦਰ ਸੀ ਤੇ ਕਮਰੇ ਵਾਵਾ ਸਨ, ਕਿਉਂਕਿ ਜਿਸ ਲਈ ਜ਼ਿਆਦਾ ਸਿੱਖ ਆਉਂਦੇ ਰਹੇ ਨੇ ਨਾ, ਅੱਛਾ ਤੇ ਫਿਰ ਉਹਨਾਂ ਨੂੰ ਰਹਿਣ ਨੂੰ ਥਾਂ ਨਹੀਂ ਦੇਣਾ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਹਾਂ। ਤੇ ਵੀਰ ਜੀ ਇਹ ਜਿਹੜਾ ਹੈਗਾ ਅੰਦਰ ਇੱਕ ਸੈਂਟਰਲ ਕਮਰਾ ਵੀ ਸੀ, ਕੋਈ ਬਾਕੀ ਦੇ ਰਹਿਣ ਦੇ ਕਮਰੇ ਸੀ ਨਾ ਕਹਿੰਦੇ ਹੋ, ਵਿਚਕਾਰ ਵੀ ਕੋਈ ਕਮਰਾ ਹੈਗਾ ਸੀ? ਵਿਚਕਾਰ ਏਡਾ ਵੱਡਾ ਕਮਰਾ ਸੀ ਵੀ ਉਹਦੇ ਤੇ ਜਿਹੜਾ ਗਾਡਰ ਇੱਕ ਚੜਿਆ ਦਾ ਸੀ ਨਾ। ਅੱਛਾ ਜੀ। ਮੈਂ ਕੁਝ ਵੀ ਨਹੀਂ ਕਹਾਂ ਵੀ ਉਹ ਕਿੱਡਾ ਕ ਲੰਮਾ ਉਹ ਗਾਡਰ ਸੀ, ਕਿੱਡਾ ਕ ਮਜ਼ਬੂਤ ਸੀ ਉਹ। ਅੱਛਾ। ਉਹ ਅਜੇ ਵੀ ਗਾਡਰ ਹੈ, ਪਰ ਇੱਥੋਂ ਕਿਤੇ ਚਲਾ ਗਿਆ। ਠੀਕ ਹੈ ਜੀ। ਵੇਖਣਾ ਹੋਇਆ ਤਾਂ ਮੈਂ ਵੀ ਦੱਸ ਸਕਦਾ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਤੁਸੀਂ ਵੇਖਣਾ ਹੋਇਆ ਤਾਂ ਮੈਂ ਅਜੇ ਉਹ ਵੀ ਦੱਸ ਸਕਦਾ। ਠੀਕ ਹੈ ਜੀ। ਬਾਬਾ ਜੀ ਦੱਸੋ ਸਾਨੂੰ, ਇਹ ਬਿਲਡਿੰਗ ਢੱਠੀ ਕਦੋਂ? ਬਿਲਡਿੰਗ ਢੱਠੀ ਕਦੋਂ? ਰਾਤ ਨੂੰ ਕਿਤੇ ਸਿੱਖ ਆਏ ਨੇ, ਉਹਨਾਂ ਦੇ ਪਹਿਲੇ ਆ ਕੇ ਤੇ ਉਹਦਾ ਸੀ ਨਾ ਬਾਹਰ ਖੂਹ। ਅੱਛਾ ਜੀ। ਉਹ ਖੂਹ ਤੇ ਬਣੀਆਂ ਸੀ ਟੂਟੀਆਂ ਨਹਾਉਣ ਵਾਲੀਆਂ। ਅੱਛਾ ਜੀ। ਤੇ ਜਨਾਬ ਉਹਨਾਂ ਨੇ ਖੂਹ ਜਿੱਥੇ ਟੂਟੀਆਂ ਨਹਾਉਣ ਵਾਲੀਆਂ ਉੱਥੋਂ ਉਹਨਾਂ ਨੇ ਪੁੱਟਿਆ। ਅੱਛਾ। ਪੁੱਟ ਕੇ ਰਾਤੇ ਰਾਤ ਉਹਨਾਂ ਨੇ ਫਿਰ ਖੜਿਆ ਕੋਈ ਆਪਣਾ ਨਾ ਜਿਹੜਾ ਕੋਈ ਮਾਲ ਨੱਪਿਆ ਸੀਗਾ। ਅੱਛਾ ਜੀ। ਉਹਦਾ ਰਾਤ ਕਿਤੇ ਸਿੱਖ ਸਾਈਆਂ ਦੇ ਘਰ ਹੀ ਰਹੇ ਨੇ। ਅੱਛਾ ਜੀ। ਹਾਂਜੀ। ਪੁੱਟ ਕੇ ਜਨਾਬ ਉਹਨਾਂ ਕੋਲ ਪੈਸੇ ਚਾਂਦੀ ਦੇ ਰੁਪਈਏ ਵੀ ਥੋੜੇ ਜਿਹੇ ਉੱਥੇ ਸੁੱਟ ਗਏ ਸੀ, ਜਿਹੜੇ ਲੋਕਾਂ ਨੂੰ ਸਵੇਰੇ ਲੱਭੇ। ਅੱਛਾ ਜੀ। ਤੇ ਉਹ ਫਿਰ ਤੇ ਖਖਵਾਨਾ ਹੀ ਬਣਨਾ ਸੀ ਉੱਥੇ। ਕਦੋਂ ਦੀ ਗੱਲ ਹੈ ਵੀਰ ਜੀ? ਇਹ ਉਦੋਂ ਸਨ 47 ਦੇ ਨਵੇਂ ਉਧਰ ਹੀ ਆਇਆ। ਅੱਛਾ, ਉਦੋਂ ਦੀ ਗੱਲ ਹੈ। ਬੜੀ ਪੁਰਾਣੀ ਜੀ ਗੱਲ ਕਰਨ ਲਿਆ। ਤੇ ਫਿਰ ਢੱਠਿਆ ਕਦੋਂ ਗੁਰਦੁਆਰਾ ਖਤਮ ਕਦੋਂ ਹੋਈ, ਇਮਾਰਤ ਕਦੋਂ ਖਤਮ ਹੋਈ? ਤੁਹਾਡਾ ਕੀ ਖਿਆਲ ਹੈ? ਇਮਾਰਤ ਤੇ ਫਿਰ ਬੜੇ ਚਿਰ ਦੀ ਖਤਮ ਹੋ ਗਈ। ਅੱਛਾ ਜੀ। ਨਹੀਂ ਜੀ, ਦੇਖੋ ਨਾ ਲੜਾਈ ਪਾਕਿਸਤਾਨ ਤੇ ਇੰਡੀਆ ਲੜਾਈ 65 ਦੀ ਲੜਾਈ, 71 ਦੀ ਲੜਾਈ ਹੋਈ। ਤੁਹਾਡੇ ਹਿਸਾਬ ਕਿੰਨੇ ਕੁ ਸਾਲ ਹੋ ਗਏ ਬਿਲਡਿੰਗ ਖਤਮ ਹੋਏ? ਬਈ 2 ਲੜਾਈਆਂ ਹਿੰਦੂ ਪਾਕਿਸਤਾਨ ਦੀ, ਉਹਨੇ 65 ਤੇ 71। ਹਾਂ ਬਿਲਕੁਲ। 65 ਤੇ 71 ਵਿੱਚ ਜਨਾਬ ਇਹ ਬਿਲਡਿੰਗ ਜਿਹੜੀ ਸੀ ਨਾ, ਮੇਰਾ ਖਿਆਲ ਹੁੰਦਾ ਢਹਿ ਗਈ ਸੀ। ਅੱਛਾ, ਉਦੋਂ ਦਾ 65 ਤੇ 71 ਢਹਿ ਗਈ ਸੀ। ਢਹਿ ਗਈ ਸੀ, ਪਤਾ ਨਹੀਂ ਵੀ ਢਈ ਕਿੱਦਾਂ, ਇਹ ਨਹੀਂ ਮੈਨੂੰ ਚੇਤਾ ਰਹਿ ਗਿਆ ਕਿਸ ਤਰ੍ਹਾਂ ਢਈ ਆ। ਖਤਮ ਹੋ ਗਈ ਸੀ। ਖਤਮ ਹੋ ਗਈ ਸੀ, ਢੇੜ ਕੇ ਖੜੀ ਆ ਜਾਂ ਕੀ ਆ, ਕੋਈ ਪੂਰਾ ਸਬੂਤ ਨਹੀਂ। ਸਮਝ ਲੱਗ ਗਈ ਗੱਲ ਜੀ। ਤੇ ਜੀ ਜਿਹੜੀ ਬੇਰੀ ਹੈ, ਬੇਰੀ ਅਜੇ ਵੀ ਹੈਗੀ ਹੈ? ਖਤਮ ਹੋ ਗਈ ਬੇਰੀ? ਨਹੀਂ, ਬੇਰੀ ਵੀ ਖਤਮ, ਹਰ ਸ਼ੈ ਖਤਮ। ਕੁਛ ਨਹੀਂ ਹੈਗਾ, ਨਿਸ਼ਾਨ ਕੋਈ ਨਹੀਂ? ਨਹੀਂ, ਨਿਸ਼ਾਨ ਹੈ, ਮਿੱਟੀ ਦਾ ਨਿਸ਼ਾਨ ਹੈ। ਅੱਛਾ ਠੀਕ।
ਮਿੱਟੀ ਦਾ ਨਿਸ਼ਾਨ ਹੈਗਾ ਚਲੋ ਬਾਬਾ ਜੀ ਬੜੀ ਮਿਹਰਬਾਨੀ ਤੁਹਾਡੀ, ਸਾਨੂੰ ਦੱਸਿਆ ਕਿ ਕਿੱਥੇ ਹੁੰਦਾ ਸੀ। ਜੀ ਤੇ ਕਿਉਂਕਿ ਜਿਹੜੀ ਇਮਾਰਤਾਂ ਖਤਮ ਹੋ ਜਾਂਦੀਆਂ ਜੀ ਜੀ ਉਹਨਾਂ ਨੂੰ ਜੀ ਇਤਿਹਾਸ ਦੀ ਕਿਤਾਬਾਂ 'ਚ ਲਿਖੀਆਂ ਹੋਈਆਂ ਹੈ, ਜੀ ਜੀ ਲੇਕਿਨ ਪਿੰਡ ਵਿੱਚ ਆ ਕੇ ਉਹਨੂੰ ਲੱਭਣ ਦਾ ਤਰੀਕਾ ਹੀ ਹੈਗਾ ਕਿ ਤੁਹਾਡੇ ਵਰਗੇ ਬਾਬੇ ਜਿਹੜੇ ਹੈਗੇ ਆ ਜੀ, ਆਹ ਵੇਖਿਆ ਜੀ ਉਹਨਾਂ ਨੇ, ਤੁਸੀਂ ਆਪ ਦੇਖਿਆ ਨਾ ਜਿਹੜੀ ਗੱਲ ਹੈ, ਦੇਖਿਆ ਨਾ ਆਪ ਤੇ ਦੇ, ਤੁਹਾਨੂੰ ਪਤਾ ਕਹਿੰਦੇ ਉੱਥੇ ਚੀਜ਼ ਹੁੰਦੀ ਸੀ। ਮੈਂ ਹੁਣ ਵੀ ਦੱਸ ਸਕਣਾ ਜਾ ਹਾਂ ਚਲੋ ਆਓ ਚਲਿਏ ਬਾਬਾ ਜੀ, ਆਓ ਚਲਿਏ, ਮਿਹਰਬਾਨੀ ਮਿਹਰਬਾਨੀ, ਬੜੀ ਮਿਹਰਬਾਨੀ। ਹਾਂ ਮੈਂ ਹੁਣ ਵੀ ਜਾ ਆਓ ਕੇ ਜੀ, ਦੱਸ ਆਓ, ਸਕਣਾ। ਆਓ। ਜਨਾਬ ਉਹਦੀ ਬਾਬੇ ਦੀ ਬੇਰ ਅਸੀਂ ਆਖਨੇ, ਅਸੀਂ ਉੱਥੇ ਆ ਕੇ ਖਲੋ ਗਏ, ਉਹਦਾ ਠੀਕ ਘਰ ਹੈ ਸੀ ਜੀ, ਬਣਿਆ, ਠੀਕ ਹੈ ਜੀ। ਉਹਦਾ ਸਿੱਖਾਂ ਦਾ ਘਰ ਬਣਿਆ ਸੀ, ਉਹਦੇ ਘਰ ਦੇ ਵਿੱਚ ਅਸੀਂ ਹੁਣ ਖਲੋਤੇ ਦੇ। ਤੇ ਜੀ ਜਿਹੜਾ ਬੇਰੀ ਕਿੱਥੇ ਹੁੰਦੀ ਸੀ? ਬੇਰੀ ਹੁੰਦੀ ਸੀ ਇਹ ਉਹ ਉੱਥੇ ਜੇ ਕਰਕੇ, ਉਹ ਉੱਥੇ ਕਰਕੇ, ਅੱਛਾ, ਜਿਹਨੂੰ ਕਹਿੰਦੇ ਬਾਬੇ ਦੀ ਬੇਰੀ। ਬਾਬੇ ਦੀ ਬੇਰ ਬਿਲਕੁਲ। ਤੇ ਜੀ ਖੂਹ ਕਿੱਥੇ ਹੁੰਦਾ ਸੀ? ਖੂਹ ਹੁੰਦਾ ਸੀ ਇਹ ਉਹ ਉੱਥੇ ਜੇ ਕਰਕੇ। ਅੱਛਾ ਖੂਹ ਸੀ। ਤੇ ਹਾਂ। ਬਾਬਾ ਜੀ ਜਿਹੜਾ ਤਲਾਬ ਹੈਗਾ ਹੈ, ਇਹ ਗੁਰਦੁਆਰੇ ਦੇ ਨਾਲ ਹੀ ਹੁੰਦਾ ਸੀ ਜਾਂ ਬਾਅਦ ਚ ਬਣਿਆ? ਇਹ ਤੇ ਜੀ ਬਾਅਦ ਚ ਹੀ ਬਣਿਆ ਜੀ। ਅੱਛਾ ਗੰਦਾ ਤਲਾਬ ਹੋਇਆ, ਠੀਕ ਹੈ ਜੀ। ਹਾਂ। ਤੇ ਦੱਸੋ ਇੱਥੇ ਕੀ ਹੁੰਦਾ ਸੀ? ਇੱਥੇ ਜਨਾਬ ਵਿਸਾਖੀ ਹੁੰਦੀ ਸੀ, ਸਿੱਖਾਂ ਦਾ ਮੇਲਾ ਵਿਸਾਖੀ। ਠੀਕ ਹੈ ਜੀ। ਤੇ ਹਾਂਜੀ। ਜਿਹੜੀ ਇੱਥੇ ਗੁਰਦੁਆਰੇ ਦੀ ਬਿਲਡਿੰਗ ਹੁੰਦੀ ਸੀ ਉਹ ਕਿੱਥੇ ਹੁੰਦੀ ਸੀ? ਇੱਥੇ ਸੀ? ਉਹ ਜਨਾਬ ਇਹ ਸਾਰੀ ਬਿਲਡਿੰਗ ਦਾ ਹੀ ਥਾਂ ਹੈ, ਸਾਰਾ ਦਾ ਸਾਰਾ। ਠੀਕ ਹੈ ਜੀ। ਪਰ ਕਿਉਂ ਉੱਥੋਂ ਤੱਕ ਜੇ ਸੱਚੀ ਪੁੱਛਦੇ ਜੇ ਤੇ ਬੜੀ ਦੂਰ ਦੂਰ ਚਾਰ ਤੱਕ। ਦੀਵਾਰੀ ਉੱਤ ਤੱਕ ਜਾਂਦੀ ਸੀ? ਹਾਂ ਬੜੀ ਦੂਰ ਤੱਕ ਚਾਰ ਦੀਵਾਰੀ ਜਾਂਦੀ ਠੀਕ ਹੈ ਸੀ। ਜੀ। ਜਿਹੜਾ ਵੀਰ ਜੀ ਤੁਸੀਂ ਕਹਿੰਦੇ ਹੋ ਵੱਡੀ ਬਿਲਡਿੰਗ ਸੀ ਜਿਹੜੀ ਹਾਂ। ਉੱਪਰ ਜਾਂਦੀ, ਉਹ ਕਿੱਥੇ ਹੁੰਦੀ? ਉਹ ਇੱਥੇ ਸੀ? ਇਹ ਬਿਲਡਿੰਗ ਹੈ ਨਾ ਵੱਡੀ ਜਿਹੜੀ ਸੀ, ਠੀਕ ਹੈ ਜੀ, ਜਿੱਥੇ ਠੀਕ। ਖਲੋਤੇ ਹੋਏ ਆ। ਠੀਕ ਹੈ ਜੀ। ਜਿਹੜੀਆਂ ਪੌੜੀਆਂ ਦੱਸਣਾ, ਤਿੰਨ ਚਾਰ ਡਿੰਗ ਪਾ ਕੇ ਚੜ੍ਹਦੀਆਂ, ਇਧਰੋਂ ਅਸੀਂ ਚੜ੍ਹ ਕੇ ਆਉਂ ਨੂੰ ਆਉਂਦੇ ਰਹੇ ਆ। ਠੀਕ ਹੈ। ਤੇ ਚਾਰ ਦੀਵਾਰੀ ਕਿੱਥੇ ਹੁੰਦੀ ਸੀ ਗੁਰਦੁਆਰੇ ਦੀ? ਚਾਰ ਦੀਵਾਰੀ ਤੇ ਉਹ ਉੱਥੋਂ ਦੀ ਪੈ ਕੇ ਆਉਂ, ਤੇ ਬੜਾ ਵੱਡਾ ਗੁਰਦੁਆਰਾ ਤੇ ਸੀ। ਉੱਥੋਂ ਤੱਕ ਕਿੱਥੋਂ ਤੱਕ ਜਾਂਦੀ? ਹਾਂਜੀ ਉਹ ਉੱਥੋਂ ਤੱਕ ਆਉਂ ਘੁੰਮ ਕੇ ਸਾਰੀ ਚਾਰੋਂ? ਹਾਂਜੀ ਠੀਕ ਹੈ ਜੀ। ਬੜਾ ਠੀਕ ਹੈ ਜੀ। ਪਿਆਰਾ ਘਰ ਬਣਿਆ ਦਾ ਸੀ ਇਹ। ਠੀਕ ਹੈ। ਤੇ ਅੰਦਰ ਕੋਈ ਚਿੱਤਰਕਾਰੀ ਵੀ ਅੰਦਰ ਕੁਝ ਸੀ? ਅੰਦਰ ਕੁਝ ਬਣਿਆ ਹੋਇਆ ਸੀ ਅੰਦਰ ਜਾਂ ਨਹੀਂ? ਬੜੇ ਕੋਠੇ ਅੰਦਰ ਬਣੇ ਦੇ ਸਨ, ਅੱਛਾ। ਬੇਬਹਾ ਕੋਠੇ। ਅੱਛਾ ਜੀ। ਬਲਕਿ ਇਹ ਜਿਹੜੇ ਗਾਡਰ ਉੱਥੇ ਚੜੇ ਸੀ ਵੀ ਕੀ ਆਖਾਂ 20 ਫੁੱਟ ਦੇ ਗਾਡਰ ਵੀ ਚੜੇ ਸੀ ਉੱਥੇ। ਠੀਕ ਹੈ ਜੀ। ਤੇ ਹਾਂਜੀ। ਦੂਜੀ ਗੱਲ ਦੱਸੋ ਕਿ ਸਾਨੂੰ ਅੰਦਰ ਛੋਟੀ ਇੱਟ ਲੱਗੀ ਸੀ, ਵੱਡੀਆਂ ਦੋਨੋਂ ਲੱਗੀਆਂ ਸੀ? ਨਹੀਂ ਜੀ ਵੱਡੀ ਇੱਟ ਉਹ ਜਿਹੜੀ 5-5 ਕਿਲੋ ਦੀ ਇੱਕ ਇੱਟ ਸੀ। ਸਮਝ ਆ ਗਈ ਗੱਲ ਜੀ, ਵੱਡੀ ਇੱਟ ਜਿਹੜੀ ਵੱਡੀ ਹੈ। ਇੱਟ ਦਾ ਬਣਿਆ ਠੀਕ ਹੈ ਹੋਇਆ। ਜੀ, ਠੀਕ ਹੈ ਜੀ। ਤੇ ਤੁਹਾਡੇ ਬਜ਼ੁਰਗ ਕੀ ਕਹਿੰਦੇ ਸੀ ਕਿ ਇੱਥੇ ਕੀ ਹੁੰਦਾ ਸੀ? ਗੁਰਦੁਆਰਾ ਸੀ ਸਿੱਖਾਂ ਦਾ? ਜੀ ਇਹ ਸਿੱਖਾਂ ਦਾ ਗੁਰਦੁਆਰਾ ਕਹਿ ਲਓ, ਸਿੱਖਾਂ ਦਾ। ਠੀਕ ਹੈ ਜੀ। ਇੱਥੇ ਉਹ ਵਿਸਾਖੀ ਜੋ ਕਰਾਉਂਦੇ ਸੀ, ਠੀਕ ਹੈ ਜੀ। ਤੇ ਵੀਰ ਜੀ ਉਹ ਆਪਣੀ ਇਬਾਦਤ ਵੀ ਉਹ ਕਰਦੇ ਸਨ। ਹਾਂਜੀ, ਤੁਸੀਂ 47 ਚ ਇੱਥੇ ਆਏ ਹੋ। ਬਿਲਕੁਲ। 47 ਸਿਖਾਏ ਆ ਇੱਥੇ ਇਬਾਦਤ ਕਰਨ? ਬਈ ਸਿੱਖ ਕਿਤੇ ਵੇਲੇ ਕੋਲ ਨਾ ਦੇਖੇ ਨਹੀਂ ਇੱਥੇ ਅੱਛਾ ਆਉਂਦੇ। ਠੀਕ ਹੈ ਜੀ। ਲੇਕਿਨ ਬਜ਼ੁਰਗਾਂ ਨੇ ਦੱਸਿਆ ਨੇ ਪਿੰਡ ਦੇ ਲੋਕ ਸਿੱਖ ਇੱਥੇ ਕਰਦੇ ਸੀ ਇਬਾਦਤ? ਬਿਲਕੁਲ ਸਿੱਖ ਇੱਥੇ ਆ ਕੇ ਇਬਾਦਤ ਕਰਦੇ ਸੀ। ਠੀਕ ਹੈ, ਠੀਕ। ਹੋਰ ਕੋਈ ਚੀਜ਼ ਬਾਬਾ ਜੀ ਦੱਸਣੀ ਹੋਵੇ ਸਾਡੇ ਲੋਕਾਂ ਨੂੰ ਤੁਸੀਂ ਕਿ ਇੱਥੇ ਕੀ ਹੁੰਦਾ ਸੀ? ਇੱਥੇ ਵਿਸਾਖੀ ਹੁੰਦੀ ਸੀ। ਠੀਕ ਹੈ ਜੀ, ਠੀਕ ਹੈ। ਚਲੋ ਚੰਗਾ ਜੀ, ਬਹੁਤ ਚੰਗੀ ਗੱਲ। ਇੱਥੇ ਵਿਸਾਖੀ ਹੁੰਦੀ ਬੜੀ ਸੀ। ਮਿਹਰਬਾਨੀ ਬਾਬਾ ਜੀ, ਆਪ। ਬਿਸਮਿਲ੍ਲਾ। ਅਸੀਂ ਇਸ ਟਾਈਮ ਆਏ ਹਾਂ ਜੀ ਗੁਰਦੁਆਰਾ ਬਾਬੇ ਦੀ ਬੇਰ, ਪਹਿਲੀ ਪਾਤਸ਼ਾਹੀ, ਪਿੰਡ ਮੱਲਾ ਵਿੱਚ ਜੀ, ਜਿਹੜਾ ਨਾਰੋਵਾਲ ਦੇ ਨੇੜੇ, ਸ਼ਕਰਗੜ੍ਹ ਦੇ ਨੇੜੇ ਹੈ ਜੀ। ਆਪ ਦੇਖ ਸਕਦੇ ਹੋ ਇੱਥੇ 47 ਤੱਕ ਬੜੀ ਵੱਡੀ ਇਮਾਰਤ ਹੁੰਦੀ ਸੀ। ਇਹਦੇ ਨਾਲ ਇੱਕ ਖੂਹ ਹੁੰਦਾ ਸੀ, ਇੱਕ ਬੇਰੀ ਸੀ ਜਿਹੜੀ ਗੁਰੂ ਸਾਹਿਬ ਨੇ ਆਪ ਲਾਈ ਸੀ ਜੀ। ਇਹਦੇ ਨਾਲ 10 ਏਕੜ ਜ਼ਮੀਨ ਹੁੰਦੀ ਸੀ। ਹੁਣ ਉਹ ਸਾਰੀਆਂ ਚੀਜ਼ਾਂ ਇੱਕ ਤਰੀਕੇ ਨਾਲ ਗਾਇਬ ਹੋ ਗਈਆਂ। ਉਹ ਕੱਲੀਆਂ ਇੱਥੋਂ ਗਾਇਬ ਨਹੀਂ ਹੋਈਆਂ, ਉਹ ਸਾਡੇ ਦਿਮਾਗ ਵਿੱਚੋਂ ਵੀ ਗਾਇਬ ਹੋ ਗਈਆਂ ਜੀ। ਤੇ ਜਿਵੇਂ ਸਾਂਝਾ ਪੰਜਾਬ ਦਾ ਕੰਮ ਹੈਗਾ ਜੀ, ਜਿਹੜੀ ਇਹੋ ਜਿਹੀ ਭੁੱਲੀ ਵਿਸਰੀ ਜਗ੍ਹਾ ਹੈਗੀ ਹੈ ਸਾਡੇ ਗੁਰੂ ਸਾਹਿਬਾਂ ਦੇ ਨਾਲ ਦੀ, ਅਸੀਂ ਉਹ ਗੁਰਦੁਆਰੇ ਭੁੱਲੀਏ ਨਾ, ਗੁਰੂ ਧਾਮ ਭੁੱਲੀਏ ਨਾ, ਅਸੀਂ ਉਹਨਾਂ ਨੂੰ ਲੱਭੀਏ ਦੁਬਾਰਾ ਜਾ। ਕਿਵੇਂ ਲੱਭੀਏ? ਅਸੀਂ ਬਾਬਾ ਜੀ ਨੂੰ ਮਿਲਿਆ, ਦੱਸਿਆ ਉਹਨਾਂ ਨੇ ਕਿ ਗੁਰਦੁਆਰਾ ਬੇਰੀ ਸਾਹਿਬ ਜਿਹੜਾ ਹੈਗਾ ਹੈ ਇੱਥੇ ਹੁੰਦਾ ਸੀ। ਇਹਦੇ ਪਿੱਛੇ ਸੀੜੀਆਂ ਹੁੰਦੀਆਂ ਸੀ, ਉੱਚਾ ਗੁਰਦੁਆਰਾ ਸੀ, ਇੱਥੇ ਚਾਰ ਦੀਵਾਰੀ ਹੋਈ ਸੀ ਇਹਦੀ, ਲੇਕਿਨ ਹੁਣ ਖਤਮ ਹੋ ਗਿਆ। ਤੇ ਜੀ ਹੋ ਸਕਦਾ ਸਾਡੇ ਬੱਚਿਆਂ ਦੇ ਬੱਚੇ ਜਦੋਂ ਅੱਗੇ ਵੱਡੇ ਹੋਣ, ਫਿਰ ਇੱਥੇ ਵੀ ਗੁਰੂ ਸਾਹਿਬ ਦੀ ਯਾਦਗਾਰ ਜਿਹੜੀ ਹੈਗੀ ਹੈ ਉਹ ਦੁਬਾਰਾ ਤਾਮੀਰ ਹੋਵੇ।